ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਵੀ ਉੱਥਰ ਪੁੱਥਰ ਹੋ ਰਹੀ ਆ ਉਹਨਾਂ ਖਬਰਾਂ ਦੇ ਪਿੱਛੇ ਕੀ ਹੁੰਦਾ ਉਸ ਦੀ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋ ਜੇ ਤੋਂ ਦਲਵੀਰ ਸਿੰਘ ਗਿੱਲ ਲਾਈਵ ਅਪ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਨਵਜੋਤ ਕੌਰ ਖਲੋਟੀ ਤੇ ਪਰਿਵਾਰ ਜੁੱਬਾ ਸੀੜੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਕਈ ਦਿਨਾਂ ਦਾ ਰੌਲਾ ਪੈਂਦਾ ਹੈਗਾ ਆ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦਾ, ਕਨਈਆ ਕੁਮਾਰ ਦਾ, ਤੇ ਉਸ ਦੀਆਂ ਜਿਹੜੀਆਂ ਨਿਆਂ ਲਈ ਨਜ਼ਰਾਂ ਲੱਗੀਆਂ ਹੋਈਆਂ ਨੇ ਜੀ ਅੱਜ ਸੁਪਰੀਮ ਕੋਰਟ ਤੇ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਸਹੀ ਪੁੱਛੋ ਤਾਂ ਕਾਫੀ ਪੇਚੀਦਾ ਜਿਹੜਾ ਦੀ ਹਾਲ ਦੀ ਘੜੀ ਬਣ ਗਿਆ ਹੋਇਆ। ਪਰ ਜਿਸ ਕਿਸਮ ਦੀ ਇਹਦੇ ਉੱਤੇ ਜੇ ਬੈਕਗਰਾਊਂਡ ਦੇ ਉੱਤੇ ਤੁਸੀਂ ਜਾਓ ਤਾਂ ਕਿਹਾ ਜਾ ਸਕਦਾ ਜੀ ਆਪੇ ਫੱਥੜੀ ਇਹਦੇ ਨੂੰ ਕੌਣ ਛਡਾਵੇ। ਜਿਹੜਾ ਜੀ ਇਹ ਜਿਸ ਕਿਸਮ ਦੇ ਨਾਲ ਇਹ ਸਾਰਾ ਕੁਝ ਘੜਿਆ ਗਿਆ ਸੀਗਾ ਕਿ ਇਹੋ ਜਿਹੀ ਇਹਦੇ ਵਿੱਚੋਂ ਸਿਆਸਤ ਦੀ ਬੋ ਜਿਹੜੀ ਹੈ ਜੀ ਉਹ ਆਉਂਦੀ ਹੈ, ਉਹ ਦਿਸਦਾ ਹੈ ਕਿ ਸਿਆਸਤ ਜਿਹੜੀ ਹੈ ਜੀ ਉਹ ਠੋਸਣ ਦੀ ਕੋਸ਼ਿਸ਼ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਜੀ। ਇੱਕ ਤਾਂ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਉਹ ਥੋੜੀ ਪੋਜ਼ਿਟਿਵ ਇਸ ਪੱਖੋਂ ਕਹੀ ਜਾ ਸਕਦੀ ਹੈ ਕਿ ਜਿਹੜੀ ਬਾਰ ਕੌਂਸਲ ਹੈ ਉਹਨੇ ਮੁਆਫੀ ਜਿਹੜੀ ਹੈ ਜੀ ਉਹ ਮੰਗੀ ਹੈ ਕਿ ਜਿਹੜੇ ਕੁਝ ਵਕੀਲਾਂ ਨੇ ਕੁੱਟਮਾਰ ਜਿਹੜੀ ਉਹ ਕੀਤੀ ਸੀਗੀ ਔਰ ਜਿਹਦੇ ਵਿੱਚ ਪੱਤਰਕਾਰ ਵੀ ਕੁਝ ਸ਼ਾਮਿਲ ਸਨ ਔਰ ਉਹਨਾਂ ਨੇ ਕਨਈਆ ਕੁਮਾਰ ਦੇ ਉੱਤੇ ਵੀ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਬਾਰ ਕੌਂਸਲ ਨੇ ਗੱਲ ਕਹੀ ਆ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਰੱਦ ਕੀਤੀ ਜਾਊਗੀ। ਇਹ ਜ਼ਰੂਰ ਪੋਜ਼ਿਟਿਵ ਜਿਹੜੀ ਹੈ ਜੀ ਉਹ ਗੱਲ ਹੈ। ਇਹਦਾ ਮਤਲਬ ਜਿਹੜਾ ਐਕਚੁਅਲੀ ਇਹ ਹੈ ਕਿ ਜਿਹੜੇ ਜੱਜ ਨੇ ਜਿਨ੍ਹਾਂ ਨੇ ਫੈਸਲਾ ਦੇਣਾ ਉਹਨਾਂ ਤੋਂ ਪਹਿਲਾਂ ਜਿਹੜੇ ਜੱਜ ਬਾਹਰ ਡਾਂਗਾ ਫੜ ਕੇ ਹੱਥਾਂ ਦੇ ਵਿੱਚ ਆ ਗਏ ਜੀ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲੀਆ ਚਿੰਨ੍ਹ ਹੈ। ਉਹ ਵੀ ਉਹ ਕਾਲੇ ਕੋਟਾਂ ਵਾਲੇ ਲੋਕ ਜਿਹੜੇ ਕਹਿੰਦੇ ਨੇ ਕਿ ਨਿਆਂ ਦਿਵਾਉਣ ਦੇ ਵਾਸਤੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਅੱਜ ਸਾਰੀਆਂ ਜਿਹੜੀਆਂ ਨਿਗਾਹ ਨੇ ਨਾ ਜੀ ਉਹ ਸੁਪਰੀਮ ਕੋਰਟ ਦੇ ਉੱਤੇ ਲੱਗ ਗਈਆਂ ਨੇ। ਉਹਦਾ ਕਾਰਨ ਇਹ ਹੈ ਕਿ ਕਨਈਆ ਕੁਮਾਰ ਨੇ ਹੇਠਲੀ ਅਦਾਲਤ ਹਾਈ ਕੋਰਟ ਜਿਹੜੀ ਹੈ ਜੀ ਉਹਨੂੰ ਕ੍ਰਾਸ ਕਰਦਿਆਂ ਹੋਇਆ ਉਹਦੇ ਵਕੀਲਾਂ ਨੇ ਸਿੱਧਾ ਜਿਹੜਾ ਹੈ ਜੀ ਸੁਪਰੀਮ ਕੋਰਟ ਦਾ ਰਾਹ ਅਖਤਿਆਰ ਕੀਤਾ। ਹਾਲਾਂਕਿ ਇਹ ਬੜਾ ਰਿਸਕੀ ਮਾਮਲਾ ਜਿਹੜਾ ਉਹ ਕਿਹਾ ਜਾ ਸਕਦਾ ਹੈ ਕਿਉਂਕਿ ਜੇ ਸੁਪਰੀਮ ਕੋਰਟ ਉਹਨੂੰ ਕੋਈ ਰਾਹਤ ਨਹੀਂ ਦਿੰਦੀ, ਹਾਲਾਂਕਿ ਇਹਦੇ ਵਿੱਚ ਇੱਕ ਟੈਕਨੀਕਲ ਪੁਆਇੰਟ ਹੈ। ਟੈਕਨੀਕਲ ਪੁਆਇੰਟ ਇਹ ਹੈ ਕਿ ਕਨਈਆ ਕੁਮਾਰ ਨੇ ਜ਼ਮਾਨਤ ਨਹੀਂ ਲਾਈ ਸੁਪਰੀਮ ਕੋਰਟ ਦੇ ਵਿੱਚ। ਉਹਨੇ ਇਹ ਗੱਲ ਕਹੀ ਹੈ ਕਿ ਉਹਦੀ ਜਾਨ ਨੂੰ ਖਤਰਾ ਜਿਹੜੀ ਜੇਲ੍ਹ ਦੇ ਵਿੱਚ ਉਹਨੂੰ ਦਿੱਤਾ ਗਿਆ ਕਿਉਂਕਿ ਉਹਨੇ ਕਿਹਾ ਕਿ ਕੋਰਟ ਕੰਪਲੈਕਸ ਦੇ ਵਿੱਚ ਵੀ ਉਹਦੇ ਉੱਤੇ ਹਮਲਾ ਕੀਤਾ ਗਿਆ, ਜੇਲ੍ਹ ਦੇ ਵਿੱਚ ਵੀ ਉਹਦੇ ਉੱਤੇ ਹਮਲਾ ਹੋ ਸਕਦਾ ਹੈ। ਉਹਨੇ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ ਡਾਇਰੈਕਟ ਇੰਟਰਵੀਨ ਕਰੇ, ਇਹਦੇ ਵਿੱਚ ਸਿੱਧਾ ਦਖਲ ਜਿਹੜਾ ਜੀ ਉਹ ਦੇ ਕੇ ਉਹਦੀ ਰਿਹਾਈ ਦੇ ਹੁਕਮ ਦੇਵੇ ਕਿਉਂਕਿ ਜੇ ਉਹ ਇਹਦੇ ਵਿੱਚ ਅਦਾਲਤ ਦੇ ਵਿੱਚ ਪਾਉਂਦਾ ਜੀ ਅਰਜ਼ੀ ਜ਼ਮਾਨਤ ਦੀ ਤਾਂ ਇਹ ਜਿਹੜਾ ਜੀ ਸੁਪਰੀਮ ਕੋਰਟ ਆ ਉਹ ਇਹ ਕਹਿ ਸਕਦੀ ਸੀ ਕਿ ਤੁਸੀਂ ਹੇਠਲੀ ਅਦਾਲਤ ਤੋਂ ਜਿਹੜਾ ਜੀ ਜਾ ਕੇ ਇਹ ਜ਼ਮਾਨਤ ਲਵੋ, ਸਿੱਧਾ ਤੁਸੀਂ ਡਾਇਰੈਕਟ ਅਪਲਾਈ ਨਹੀਂ ਕਰ ਸਕਦੇ। ਜੇ ਸੁਪਰੀਮ ਕੋਰਟ ਨਾ ਕਰ ਦਿੰਦੀ ਉਸ ਅਰਜ਼ੀ ਨੂੰ ਤੇ ਫਿਰ ਹੇਠਲੀਆਂ ਅਦਾਲਤਾਂ ਜਿਹੜੀਆਂ ਨੇ ਜੀ ਉਹ ਦਿੰਦੀਆਂ ਨਹੀਂ ਜ਼ਮਾਨਤ ਵੀ। ਜਦੋਂ ਸੁਪਰੀਮ ਕੋਰਟ ਨੇ ਨਾ ਕਰ ਦਿੱਤੀ ਫਿਰ ਉਹਨਾਂ ਕੋਲ ਐਕਸਕਿਊਜ਼ ਜਿਹੜਾ ਹੋ ਜਾਂਦਾ। ਇਸ ਕਰਕੇ ਇਹਦਾ ਜਿਹੜਾ ਟੈਕਨੀਕਲ ਪੁਆਇੰਟ ਹੈ ਜੀ ਉਹ ਇਸ ਪੱਖੋਂ ਦਰੁਸਤ ਹੈ ਕਿ ਉਹਨੇ ਜ਼ਮਾਨਤ ਨਹੀਂ ਮੰਗੀ। ਵੇਖਣਾ ਇਹ ਹੋਊਗਾ ਕਿ ਸੁਪਰੀਮ ਕੋਰਟ ਇਹਦੇ ਵਿੱਚ ਜਿਹੜੀ ਉਹਦੀ ਦਖਲ ਹੈ ਉਹ ਕਿਹੜੇ ਤਰੀਕੇ ਦਾ ਹੁੰਦਾ, ਕੀ ਉਹ ਡਾਇਰੈਕਟ ਦਖਲ ਦੇ ਕੇ ਉਹਨੂੰ ਰਿਹਾ ਕਰਨ ਦਾ ਹੁਕਮ ਕਰਦੀ ਹੈ ਕਿਉਂਕਿ ਦਿੱਲੀ ਦੀ ਪੁਲਿਸ ਦੇ ਮੁਖੀ ਦਾ ਜਿਹੜਾ ਬਿਆਨ ਹੈ ਉਹ ਵੀ ਕਾਫੀ ਹੱਕ ਦੇ ਵਿੱਚ ਕਨਈਆ ਕੁਮਾਰ ਦੇ ਹੁਣ ਕਿਹਾ ਜਾ ਸਕਦਾ, ਜਿਹਨੇ ਕਿਹਾ ਕਿ ਜੇ ਜ਼ਮਾਨਤ ਉਹਨੂੰ ਮਿਲਦੀ ਹੈ ਤੇ ਅਸੀਂ ਉਹਦਾ ਜਿਹੜਾ ਜੀ ਉਹ ਵਿਰੋਧ ਨਹੀਂ ਕਰਾਂਗੇ। ਉਹਨੂੰ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਫਸਾਇਆ ਜ਼ਰੂਰ ਗਿਆ। ਆਈ ਥਿੰਕ ਬਹੁਤ ਸਾਰਾ ਜਿਹੜਾ ਜੀ ਅੱਜ ਦਾਰੋ ਮਦਾਰ ਉਹ ਸੁਪਰੀਮ ਕੋਰਟ ਦੇ ਉੱਤੇ ਰਹੂਗਾ ਕਿ ਉਹ ਕੀ ਫੈਸਲਾ ਜਿਹੜਾ ਜੀ ਉਹ ਦਿੰਦੀ ਹੈ ਇਸ ਮਸਲੇ ਦੇ ਉੱਤੇ। ਜੇ ਕਨਈਆ ਕੁਮਾਰ ਦੀ ਰਿਹਾਈ ਹੁੰਦੀ ਹੈ ਤਾਂ ਇਹ ਸਾਰਾ ਕੁਝ ਜਿਹੜਾ ਜੀ ਸਰਕਾਰਾਂ ਦਾ ਤੇ ਪੁਲਿਸ ਦਾ ਜਿਹੜਾ ਉਹ ਧਰਿਆ ਰਹਿ ਜਾਊਗਾ ਜਿਹੋ ਜਿਹਾ ਉਹਨਾਂ ਨੇ ਗੋਂਦ ਗੁੰਦੀ ਸੀਗੀ ਇਹ ਜਿਹੜਾ ਜੀ ਕੇਸ ਦਰਜ ਕਰਨ ਦੇ ਵਾਸਤੇ। ਔਰ ਦੂਜੇ ਪਾਸੇ ਜੇ ਕੋਈ ਰਾਹਤ ਜਿਹੜੀ ਆ ਉਹ ਨਹੀਂ ਮਿਲਦੀ ਤਾਂ ਇਹ ਵੀ ਪੱਖ ਹੈ
ਕਿ ਇਹ ਜਿਹੜਾ ਮਾਮਲਾ ਹੈ ਸਮੁੱਚੇ ਮੁਲਕ ਭਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਖਾਸ ਤੌਰ ਦੇ ਉੱਤੇ ਸਟੂਡੈਂਟ ਵਰਗ ਦੇ ਵਿੱਚ ਜਿਹੜਾ ਜੀ ਉਹ ਫੈਲ ਰਿਹਾ ਤੇ ਫਿਰ ਉਹਨਾਂ ਦੀ ਜਿਹੜੀ ਬੇਚੈਨੀ ਹੈ ਵਿਦਿਆਰਥੀਆਂ ਦੀ ਉਹਨੂੰ ਕਿਵੇਂ ਠੱਲਿਆ ਜਾਊਗਾ, ਇਹ ਇੱਕ ਸਵਾਲ ਵੱਡਾ ਖੜਾ ਹੋ ਜੂ। ਹਾਂ ਬਿਲਕੁਲ ਜੀ, ਮੈਨੂੰ ਤੇ ਇਹ ਸ਼ੱਕ ਪੈਂਦਾ ਕਿ ਮੁਲਕਾਂ ਤੋਂ ਬਾਹਰ ਵੀ ਆ, ਜਿਸ ਤਰ੍ਹਾਂ ਹੋਰ ਯੂਨੀਵਰਸਿਟੀਆਂ ਬਾਹਰਲੀਆਂ ਨੇ ਵੀ ਇਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਗੇ ਆਪਾਂ ਹਰਿਆਣੇ ਦੀ ਗੱਲ ਕਰਦੇ ਹਾਂ ਜੀ, ਜਾਟ ਅੰਦੋਲਨ ਨੇ ਹਰਿਆਣਾ ਹੀ ਠੱਪ ਕਰ ਦਿੱਤਾ। ਐਕਚੁਅਲੀ ਜੀ ਇਹ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਜਾਟ ਨੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਰਾਖਵਾਂਕਰਨ ਹੈ ਉਹਦਾ ਜਿਹੜਾ ਜੀ ਉਹਨਾਂ ਨੂੰ ਜਿਹੜੇ ਲਾਭ ਦੇਣੇ ਨੇ, ਉਹਦੇ 2 ਫੈਸਲਿਆਂ ਦੇ ਬਾਵਜੂਦ ਇਹ ਅੰਦੋਲਨ ਜਿਹੜਾ ਜੀ ਉਹ ਅੱਧੇ ਜ਼ਿਲ੍ਹਿਆਂ ਦੇ ਵਿੱਚ ਫੈਲ ਗਿਆ, ਜਿਹਦੇ ਕਰਕੇ ਰੇਲ ਬੱਸਾਂ ਸੜਕਾਂ ਜਿਹੜੀਆਂ ਜੀ ਉਹ ਸਾਰੀਆਂ ਦੀਆਂ ਸਾਰੀਆਂ ਕੱਲ੍ਹ ਠੱਪ ਹੋ ਕੇ ਰਹਿ ਗਈਆਂ ਜੀ। ਬਹੁਤ ਸਾਰੇ ਜਿਹੜੇ ਕਾਲਜਸ ਸਨ ਜੀ ਉਹ ਵੀ ਬੰਦ ਕੀਤੇ ਗਏ। ਜਿਹੜੀ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਆ ਉਹਨੇ ਜਿਹੜੀਆਂ ਉਹਦੇ ਐਗਜ਼ਾਮ ਵਗੈਰਾ ਹੋ ਰਹੇ ਸੀਗੇ ਜੀ ਉਹਨਾਂ ਨੂੰ ਪੋਸਟਪੋਨ ਹਾਲ ਦੀ ਘੜੀ ਜਿਹੜਾ ਜੀ ਉਹ ਕਰ ਦਿੱਤਾ। ਮੁੱਖ ਮੰਤਰੀ ਨੇ ਜਿਹੜੇ 2 ਜਾਟ ਉਹਨਾਂ ਦੇ ਮੰਤਰੀ ਹੈਗੇ ਨੇ ਜੀ ਓਮ ਪ੍ਰਕਾਸ਼ ਧਨਖੜ ਤੇ ਵਿੱਤ ਮੰਤਰੀ ਕੈਪਟਨ ਅਭਿਮਨਿਊ, ਉਹਨੇ ਅੰਦੋਲਨਕਾਰੀਆਂ ਨੂੰ ਜਿਹੜੇ ਜੀ ਅੰਦੋਲਨ ਵਾਪਸ ਲੈਣ ਦੇ ਵਾਸਤੇ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਹੈ। ਇਹ ਕਿਹਾ ਕਿ ਅਸੀਂ ਉਹਨਾਂ ਦਾ ਧਿਆਨ ਜਿਹੜਾ ਉਹ ਰੱਖਾਂਗੇ। ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਜ਼ਰੂਰ ਸੱਦੀ ਗਈ ਹੈ, ਪਰ ਹਰਿਆਣਾ ਤਕਰੀਬਨ ਇਹਨਾਂ ਜਾਟਾਂ ਦੇ ਅੰਦੋਲਨ ਦੇ ਤਕਰੀਬਨ ਸਾਰੇ ਦਾ ਸਾਰਾ ਜਿਹੜਾ ਜੀ ਉਹ ਇਹਦੀ ਜਕੜ ਪਕੜ ਦੇ ਵਿੱਚ ਜਿਹੜਾ ਜੀ ਉਹ ਆ ਗਿਆ ਜੀ। ਲੋਕ ਸਭਾ ਦੇ ਮੈਂਬਰ ਜਿਹੜੇ ਰਾਜਕੁਮਾਰ ਸੈਣੀ ਹੈ ਉਹਦੀ ਬਿਆਨਬਾਜ਼ੀ ਕਰਕੇ ਸਰਕਾਰ ਦੇ ਜਿਹੜੇ 2 ਮੰਤਰੀ ਨੇ ਉਹ ਆਪਸ ਦੇ ਵਿੱਚ ਵੰਡੇ ਹੋਏ ਨੇ। ਜਿਹੜੀ ਜਾਤ ਵਾਲੀ ਜਿਹੜੀ ਰਾਜਨੀਤੀ ਹੈ ਜੀ ਉਹ ਹਰਿਆਣੇ ਦੇ ਵਿੱਚ ਇਸ ਅੰਦੋਲਨ ਦਾ ਪ੍ਰਮੁੱਖ ਜਿਹੜਾ ਜੀ ਉਹ ਕਾਰਨ ਕਹੀ ਜਾ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਕਿਸਮ ਦੇ ਨਾਲ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਜਿਹੜਾ ਲਾਇਆ ਗਿਆ ਸੀਗਾ ਜੀ ਉਹਨਾਂ ਦੀ ਪਕੜ ਜਿਹੜੀ ਹੈ ਨਾ ਪ੍ਰਸ਼ਾਸਨ ਦੇ ਉੱਤੋਂ ਹੌਲੀ ਹੌਲੀ ਜਿਹੜੀ ਆ ਉਹ ਢਿੱਲੀ ਪੈਂਦੀ ਨਜ਼ਰ ਆ ਰਹੀ ਹੈ। ਉਹਨਾਂ ਕੋਲੇ ਬਹੁਤਾ ਜਿਹੜਾ ਜੀ ਐਕਸਪੀਰੀਅੰਸ ਵੀ ਨਹੀਂ ਹੈਗਾ ਇਸ ਮਾਮਲੇ 'ਚ, ਔਰ ਜਿਹੜੇ ਉਹਨਾਂ ਦੇ ਮੰਤਰੀ ਨੇ ਉਹ ਆਪਸ ਦੇ ਵਿੱਚ ਹੀ ਭਿੜੀ ਜਾ ਰਹੇ ਸੀ। ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਅਕਾਲੀ ਦਲ ਦੀ। ਅਕਾਲੀ ਦਲ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਇੱਕ ਹੋਰ ਸੀਟ ਜਿੱਤ ਲਈ ਆ, ਪਰ ਇਹਨਾਂ ਨੂੰ ਅੰਦਰੋਂ ਅੰਦਰ ਹੀ ਡਰ ਖਾ ਰਿਹਾ ਆਮ ਆਦਮੀ ਪਾਰਟੀ ਦਾ। ਬੇਸ਼ੱਕ ਉਹ ਤਾਂ ਜਿਹੜਾ ਜੀ ਜਿਸ ਕਿਸਮ ਦੇ ਨਾਲ ਜਸ਼ਨ ਮਨਾਉਣ ਦੀ ਗੱਲ ਇਹਨਾਂ ਨੇ ਕੀਤੀ ਸੀ ਉਹ ਤਾਂ ਸਾਰਾ ਕੁਝ ਜਿਹੜਾ ਰਹਿ ਹੀ ਗਿਆ ਜੀ, ਭਾਵ ਕਿ ਉਹ ਮਨਾਇਆ ਨਹੀਂ ਜਾ ਸਕਿਆ ਇੱਕ ਅੱਧੇ ਦਿਨ ਦੇ ਬਿਆਨਾਂ ਤੋਂ ਬਾਅਦ ਹੀ, ਕਿਉਂਕਿ ਲੋਕ ਤਾਂ ਜਿਹੜਾ ਜਾਣਦੇ ਨੇ ਨਾ ਕਿ ਉਹ ਜਿਹੜੀ ਜਿੱਤ ਹੈ ਉਹ ਕੋਈ ਮਾਇਨੇ ਨਹੀਂ ਰੱਖਦੀ। ਬੇਸ਼ੱਕ ਪ੍ਰਚਾਰਿਆ ਇਹ ਗਿਆ ਕਿ ਇਹ ਜਿਹੜੀ ਜਿੱਤ ਹੈ ਜੀ ਇਹ 2017 ਦੀਆਂ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਉਹਦਾ ਇਹ ਸੈਮੀ ਫਾਈਨਲ ਹੈ, ਪਰ ਜਿਹੜੀ ਹੁਣ ਮੀਟਿੰਗ ਲਾਈ ਹੈ ਜੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਜਿਹੜਾ ਜੀ ਜੋ ਦੱਸਿਆ ਜਾ ਰਿਹਾ ਕਿ ਅੰਦਰ ਖਾਤੇ ਸਭ ਤੋਂ ਵੱਡਾ ਡਰ ਜਿਹੜਾ ਜੀ ਉਹ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਤੋਂ ਜਿਹੜਾ ਜੀ ਉਹ ਲੱਗ ਰਿਹਾ ਹੈ। ਇਸ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਸਾਰੇ ਹੀ ਜਿਹੜੇ ਅਹਿਮ ਨੇਤਾ ਸ਼ਾਮਲ ਸਨ ਔਰ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦੇ ਹੇਠ ਜਿਹੜੀ ਹੈ ਜੀ ਉਹ ਮੀਟਿੰਗ ਹੋਈ ਹੈ। ਔਰ ਇਸ ਮੀਟਿੰਗ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਜਗੀਰ ਕੌਰ ਸਾਰੇ ਹੀ ਹਾਜ਼ਰ ਸਨ। ਔਰ ਸਭ ਤੋਂ ਵੱਧ ਜਿਹੜੀ ਗੱਲ ਸੀ ਉਹ ਇਸ ਗੱਲ ਦੇ ਉੱਤੇ ਕੇਂਦਰਿਤ ਰਹੀ ਕਿ ਜਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਹੇਠਲਾ ਕਾਡਰ ਸੀਗਾ ਜੀ ਉਹ ਉਹਦੇ ਨਾਲੋਂ ਟੁੱਟ ਗਿਆ। ਖਾਸ ਤੌਰ ਦੇ ਉੱਤੇ ਜ਼ਿਕਰ ਜਿਹੜਾ ਨੌਜਵਾਨ ਤਬਕੇ ਦਾ ਹੋਇਆ ਜੀ ਕਿ ਨੌਜਵਾਨ ਤਬਕਾ ਜਿਹੜਾ ਹੈ ਉਹ ਪਿੰਡਾਂ ਥਾਵਾਂ ਦੇ ਉੱਤੇ ਸਾਰੇ ਦਾ ਸਾਰਾ ਅਕਾਲੀ ਦਲ ਨਾਲੋਂ ਟੁੱਟ ਕੇ ਉਹ ਆਮ ਆਦਮੀ ਪਾਰਟੀ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ। ਇਸ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਗਈ ਜੀ ਕਿ ਇੱਕ ਤਾਂ ਜਿਹੜਾ ਆਮ ਆਦਮੀ ਪਾਰਟੀ ਨੇ ਜਿਵੇਂ ਬੂਥ ਲੈਵਲ ਦੇ ਉੱਤੇ 11 ਮੈਂਬਰੀ ਕਮੇਟੀਆਂ ਬਣਾਈਆਂ ਨੇ, ਉਸੇ ਰੀਸ ਦੇ ਉੱਤੇ ਜਿਹੜਾ ਜੀ ਇਹ ਕਮੇਟੀਆਂ ਜਿਹੜੀਆਂ ਬਣਾਈਆਂ ਜਾਣ। ਇਹ ਵੀ ਆਖਿਆ ਗਿਆ ਕਿ ਜਿਹੜੇ ਯੂਥ ਅਕਾਲੀ ਨੇ ਜੀ ਉਹਨਾਂ ਨੂੰ ਕੁਝ ਅਹਿਮ ਅਹੁਦੇ ਜਿਹੜੇ ਨੇ ਦਿੱਤੇ ਜਾਣ ਜਿਹਦੇ ਨਾਲ ਉਹਨਾਂ ਦੀ ਸਰਗਰਮੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਵਧੇ। 12,000 ਯੂਥ ਕਲੱਬ ਜਿਹੜੇ ਨੇ ਉਹ ਬਣਾਉਣ ਦੀ ਗੱਲ ਜਿਹੜੀ ਉਹ ਆਖੀ ਗਈ। ਔਰ ਨਾਲ ਦੀ ਨਾਲ ਇਹਦੇ ਉੱਤੇ ਵੀ ਚਰਚਾ ਜਿਹੜਾ ਹੋਇਆ ਕਿ ਜਿਹੜੀ ਡੋਰ ਟੂ ਡੋਰ ਮੁਹਿੰਮ ਆਮ ਆਦਮੀ ਪਾਰਟੀ ਨੇ ਵਿੱਢੀ ਹੋਈ ਹੈ ਉਸੇ ਤਰਜ਼ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਵੀ ਲੋਕਾਂ ਦੇ ਬੂਹੇ ਜਿਹੜੇ ਆ ਉਹ ਖੜਕਾਵੇ। ਇਹ ਗੱਲਾਂ ਜਿਹੜੀਆਂ ਜੀ ਬੈਠ ਕੇ ਉੱਥੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਕੀਤੀਆਂ ਗਈਆਂ ਨੇ। ਹੁਣ ਸਵਾਲ ਇਹ ਹੈ, ਇਹਦੇ ਵਿੱਚੋਂ ਹੀ ਬਹੁਤਾ ਜਿਹੜਾ ਜਵਾਬ ਹੈ ਕਿ ਜਦੋਂ ਇੱਕ ਪਾਸੇ ਅਕਾਲੀ ਦਲ ਕਹਿੰਦਾ ਹੈ ਕਿ ਉਹਦਾ ਹੇਠਲਾ ਕਾਡਰ ਜਿਹੜਾ ਜੀ ਉਹ ਉਹਦੇ ਨਾਲੋਂ ਟੁੱਟ ਗਿਆ, ਉਹ ਪਾਸੇ ਚਲੇ ਗਿਆ। ਜੇ ਬੂਹੇ ਖੜਕਾਉਣੇ ਵੀ ਹੋਏ ਤਾਂ ਜਿਹੜਾ ਬੂਹਾ ਹੈ ਉਹ ਕੌਣ ਖੜਕਾਊਗਾ ਜਾ ਕੇ ਉਹਨਾਂ ਦਾ, ਜਦੋਂ ਹੇਠਲਾ ਕਾਡਰ ਹੀ ਉਹਨਾਂ ਦਾ ਜਿਹੜਾ ਉਹ ਨਹੀਂ ਰਿਹਾ। ਇਹ ਵੀ ਕਿਹਾ ਜਾ ਰਿਹਾ ਜੀ ਕਿ
ਇਹ ਆਖਿਆ ਗਿਆ ਇਸ ਮੀਟਿੰਗ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੇ ਕਾਂਗਰਸ ਨੂੰ ਬਹੁਤਾ ਨਾ ਛੇੜਿਆ ਜਾਵੇ, ਸਗੋਂ ਜਿਹੜਾ ਸਿੱਧਾ ਨਿਸ਼ਾਨਾ ਹੈ ਉਹ ਆਮ ਆਦਮੀ ਪਾਰਟੀ ਦੇ ਉੱਤੇ ਹੀ ਜਿਹੜਾ ਉਹ ਲਾਇਆ ਜਾਵੇ। ਸ਼ਾਇਦ ਇਹ ਜਿਹੜੀ ਮੀਟਿੰਗ ਹੈ ਜੀ ਇਹ ਉਸ ਡਰ ਨੂੰ ਲੈ ਕੇ ਵੀ ਕੀਤੀ ਗਈ ਹੈ ਜਿਹੜੀ ਫੇਰੀ 25, 26, 27 ਤਰੀਕ ਨੂੰ ਜਿਹੜੀ ਇੱਥੇ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਹੈ ਜੀ ਉਹ ਪੈ ਰਹੀ ਹੈ, ਔਰ ਸ਼ਾਇਦ ਉਹ ਤੋਂ ਪਹਿਲਾਂ ਘੇਰਨ ਦਾ ਔਰ ਕੁਛ ਨਾ ਕੁਛ ਜਿਹੜਾ ਜੀ ਪ੍ਰਚਾਰਨ ਦਾ ਉਹ ਨੁਕਤੇ ਜਿਹੜੇ ਨੇ ਉਹ ਅਪਣਾਏ ਜਾਣਗੇ ਤਾਂ ਕਿ ਉਦੋਂ ਪਹਿਲਾਂ ਇੱਕ ਬੰਬਾਰਮੈਂਟ ਜਿਹੜੀ ਹੈ ਜੀ ਬਿਆਨਾਂ ਦੇ ਰੂਪ ਦੇ ਵਿੱਚ ਕੀਤੀ ਜਾਵੇ ਦਿੱਲੀ ਦੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ। ਸੋ ਮੈਂ ਪਹਿਲੇ ਦਿਨ ਵੀ ਕਿਹਾ ਸੀਗਾ ਕਿ ਜਿਹੜਾ ਨੈਸ਼ਨਲ ਮੀਡੀਆ ਹੈ, ਨੈਸ਼ਨਲ ਪੋਲਿਟਿਕਸ ਜਿਹੜੀ ਹੈ ਜੀ ਉਹਦੀ ਤਾਂ ਨਿਗਾਹ ਇਸ ਫੇਰੀ ਦੇ ਉੱਤੇ ਰਹੂਗੀ। ਨਾਲ ਦੀ ਨਾਲ ਪੰਜਾਬ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ, ਕਾਂਗਰਸ ਤੇ ਸੱਤਾਧਾਰੀ ਅਕਾਲੀ ਦਲ, ਬੀਜੇਪੀ ਤਾਂ ਕਿਸੇ ਗਿਣਤੀ ਮਿੰਟੀ 'ਚ ਇਸ ਵੇਲੇ ਨਹੀਂ ਆਉਂਦੀ, ਨਾ ਉਹਦੀ ਕੋਈ ਸਰਗਰਮੀ ਹੈ। ਸੋ ਇਹ ਦੋ ਜਿਹੜੇ ਨੇ ਜੀ ਉਹ ਇਸ ਗੱਲ ਨੂੰ ਲੈ ਕੇ ਫਿਕਰਮੰਦ ਜ਼ਰੂਰ ਨੇ ਕਿ ਕਿੰਨੀਆਂ ਕੁ ਖਬਰਾਂ ਉਹਨਾਂ ਨੂੰ ਮਿਲਦੀਆਂ ਨੇ ਔਰ ਲੋਕਾਂ ਦਾ ਸਹਿਯੋਗ ਕਿਹੋ ਜਿਹਾ ਉਹਨਾਂ ਨੂੰ ਮਿਲਦਾ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਪਠਾਨਕੋਟ ਦੇ ਵਿੱਚ ਜਿਹੜਾ ਹਮਲਾ ਹੋਇਆ ਸੀਗਾ ਤੇ ਕੇਂਦਰ ਨੇ 12 ਕਰੋੜ ਦਾ ਜਿਹੜਾ ਖਰਚਾ ਦੇਣ ਲਈ ਪੰਜਾਬ ਨੂੰ ਬਿੱਲ ਭੇਜਿਆ ਸੀਗਾ ਪਰ ਮੁੱਖ ਮੰਤਰੀ ਨੇ ਨਾ ਕਰ ਦਿੱਤੀ। ਬਿਲਕੁਲ ਜੀ, ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਬੜਾ ਜਿਹੜਾ ਜੀ ਚਰਚਾ ਹੈ ਕਿ ਟਰੱਕ ਆਉਣੇ ਸੀਗੇ ਨੋਟਾਂ ਦੇ ਪਰ ਉਹ ਗੇਅਰ ਪੁੱਠਾ ਪੈ ਗਿਆ ਜੀ। ਉਹ ਦੂਜੇ ਪਾਸੇ ਵੱਲ ਨੂੰ ਜਿਹੜੇ ਕੋਈ ਮਾੜਾ ਮੋਟਾ ਇੱਥੇ ਹੈਗਾ ਜੀ ਉਹ ਵੀ ਸੈਂਟਰ ਸਮਝਦਾ ਕਿ ਉਹਨੂੰ ਵੀ ਚਰੂੰਡ ਲਿਆ ਜਾਵੇ। ਜੇ ਕਿਤੇ ਸੈਂਟਰ ਦੇ ਵਿੱਚ ਵਿਰੋਧੀਆਂ ਦੀ ਸਰਕਾਰ ਹੁੰਦੀ, ਅਕਾਲੀ ਦਲ ਦੇ ਵਿਰੋਧੀਆਂ ਦੀ, ਤੇ ਮੇਰਾ ਖਿਆਲ ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਨਾ ਉਹ ਇਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਬਣਾ ਲੈਣਾ ਸੀਗਾ। ਇਹ ਚੁੱਪ ਕਰਕੇ ਜਿਹੜਾ ਜੀ ਉਹ ਝੱਲੀ ਜਾ ਰਹੇ ਨੇ। ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ ਸੀਗਾ ਕਿ ਇਹ ਬੇਸ਼ੱਕ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ। ਇਹ ਮਸਲਾ ਜਿਹੜਾ ਸੀਗਾ ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਅਸੀਂ ਇਹਦਾ ਬਿੱਲ ਜਿਹੜਾ ਜੀ ਉਹ ਪਠਾਨਕੋਟ ਵਾਲਾ ਕਿਉਂ ਦਈਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਹ ਗੱਲ ਆਖੀ ਸੀ ਕਿ ਉਹ ਨਹੀਂ ਬਿੱਲ ਜਿਹੜਾ ਉਹ ਭੇਜਣਾ ਚਾਹੀਦਾ ਸੀਗਾ ਪੰਜਾਬ ਸਰਕਾਰ ਨੂੰ। ਪਰ ਇੱਕ ਇਹਦਾ ਦੂਜਾ ਪੱਖ ਹੈ ਜਿਹੜਾ ਸਰਕਾਰ ਲੁਕੋ ਰਹੀ ਹੈ ਕਿ 5.5 ਕਰੋੜ ਰੁਪਏ ਦਾ ਇੱਕ ਚੈੱਕ ਜਿਹੜਾ ਉਹ ਸਰਕਾਰ ਦੇ ਚੁੱਕੀ ਹੈ ਔਰ ਦੂਸਰਾ ਇਹ ਜਿਹੜਾ ਸੀਗੀ ਇਨਵੋਇਸ ਇਹ ਭੇਜੀ ਗਈ ਸੈਂਟਰ ਸਰਕਾਰ ਦੇ ਵੱਲੋਂ ਕਿ 5.5 ਤਾਂ ਆ ਗਿਆ, ਬਾਕੀ ਜਿਹੜਾ 6.5 ਅਜੇ ਹੋਰ ਬਣਦਾ ਉਹ ਵੀ ਤੁਸੀਂ ਜਿਹੜਾ ਜੀ ਉਹ ਦਿਓ, ਉਹਨੂੰ ਰੋਕਿਆ ਗਿਆ। ਸ਼ਾਇਦ ਇਸ ਕਰਕੇ ਰੋਕਿਆ ਗਿਆ ਕਿ ਇਹ ਤਾਂ ਜੇ 6.5 ਦਾ ਦੇ ਦਾਂਗੇ ਮੁੜ ਕੇ ਅਗਲਾ ਆ ਜਾਣਾ, ਕਿਉਂਕਿ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਠਾਨਕੋਟ ਹਮਲੇ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਆ ਉਹਨੇ ਖੁਦ ਲਿਖਤੀ ਰੂਪ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੈਰਾਮਿਲਟਰੀ ਫੋਰਸਿਸ ਦੀਆਂ ਕੁਝ ਕੰਪਨੀਆਂ ਮੰਗੀਆਂ ਸਨ ਜੀ, ਔਰ ਉਹ ਜਿਹੜੀਆਂ ਕੰਪਨੀਆਂ ਅਜੇ ਵੀ ਪੰਜਾਬ ਦੇ ਵਿੱਚ ਤਾਇਨਾਤ ਨੇ। ਇਹ ਗੱਲ 6.5 ਕਰੋੜ ਦੇ ਉੱਤੇ ਜਾਂ 12 ਕਰੋੜ ਦੇ ਉੱਤੇ ਨਹੀਂ ਮੁੱਕਣੀ, ਇਹ ਤਾਂ ਕਿਸ਼ਤਾਂ ਜਿਹੜੀਆਂ ਨੇ ਦੀ ਪੱਕੀਆਂ ਬਣਾਤੀਆਂ ਇੱਕ ਕਿਸਮ ਦੇ ਨਾਲ ਜਿਹੜੀ ਪੰਜਾਬ ਸਰਕਾਰ ਹੈ ਉਹਨੇ, ਕਿ ਜਦੋਂ ਤੁਸੀਂ ਮੁੱਖ ਮੰਤਰੀ ਮੰਗ ਰਿਹਾ ਜੀ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਠੀਕ ਨਹੀਂ ਹੈਗੇ, ਹਾਂ ਬਿਆਨਾਂ ਦੇ ਰੂਪ ਦੇ ਵਿੱਚ ਉਹ ਕਹਿਣ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਸ਼ਾਂਤੀ ਵਾਲਾ ਸੂਬਾ, ਧਾੜਾਂ ਜਿਹੜੀਆਂ ਦੀ ਆਪ ਉਹ ਫੋਰਸ ਦੀਆਂ ਲਈ ਫਿਰਦੇ ਨੇ। 90,000 ਦੀ ਨਫਰੀ ਹੈ ਜੀ ਪੰਜਾਬ ਪੁਲਿਸ ਦੀ, ਹਰਿਆਣਾ 30,000 ਦੀ ਪੁਲਿਸ ਦੇ ਨਾਲ ਸਰਵਾਈਵ ਕਰ ਰਿਹਾ, ਹਿਮਾਚਲ ਪ੍ਰਦੇਸ਼ 15,000 ਪੁਲਿਸ ਦੇ ਨਾਲ ਜਿਹੜਾ ਦੀ ਵਧੀਆ ਸਰਵਾਈਵ ਕਰ ਰਿਹਾ। ਉੱਥੋਂ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਸਭ ਨੂੰ ਪਤਾ ਹੈ ਮੱਚ ਬੈਟਰ ਹੈ ਪੰਜਾਬ ਦੇ ਨਾਲੋਂ। ਜਦੋਂ ਤੁਸੀਂ ਆਪ ਜਿਹੜਾ ਜੀ ਉਹ ਲਿਖਤੀ ਰੂਪ ਦੇ ਵਿੱਚ ਇਹ ਪੈਰਾਮਿਲਟਰੀ ਫੋਰਸਿਸ ਦੇ ਜਿਹੜੇ ਦਸਤੇ ਨੇ ਉਹ ਮੰਗੇ ਨੇ, ਉਹ ਤਾਇਨਾਤ ਜਿਹੜੇ ਉਹ ਕੀਤੇ ਹੋਏ ਨੇ, ਫਿਰ ਉਹਨਾਂ ਦਾ ਬਿੱਲ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਨੇ ਦੇਣਾ ਹੀ ਹੈ। ਮੇਰੀ ਕੱਲ ਵੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਜਿਹੜੀ ਆਉਣ ਵਾਲੀਆਂ ਜਿਹੜੀਆਂ ਕੋਈ ਧਿਰਾਂ ਨੇ ਉਹਨਾਂ ਨੂੰ ਇਹ ਮਸਲਾ ਜ਼ਰੂਰ ਲਿਆਉਣਾ ਚਾਹੀਦਾ ਹੈ ਕਿ ਜੇ ਸਿਕਿਉਰਿਟੀ ਲੈਣੀ ਆ ਕੋਈ ਵੀ ਲਵੇ, ਖੁੱਲ੍ਹ ਕੇ ਦੇਣੀ ਚਾਹੀਦੀ ਹੈ, ਪਰ ਵਿਦੇਸ਼ਾਂ ਦੀ ਤਰਜ਼ ਦੇ ਉੱਤੇ ਉਹਦਾ ਜਿਹੜਾ ਬਿੱਲ ਹੈ ਉਹ ਨਾਲ ਦੀ ਨਾਲ ਉਸ ਬੰਦੇ ਨੂੰ ਭੇਜ ਦਿਓ ਕਿ 2 ਲਾਏ ਸੀ 4 ਲਾਏ ਸੀ, ਇੰਨਾ ਬਿੱਲ ਜਿਹੜਾ ਜੀ ਆ ਗਿਆ। ਮੇਰਾ ਖਿਆਲ 90% ਸਿਕਿਉਰਿਟੀ ਜਿਹੜੀ ਆ 15 ਦਿਨਾਂ 'ਚ ਖਤਮ ਹੋ ਸਕਦੀ ਹੈ। ਬਿਲਕੁਲ ਜੀ, ਕੰਮ ਹੀ ਇਹੋ ਜਿਹੇ ਕਰਨੇ ਚਾਹੀਦੇ ਆ ਕਿ ਸਿਕਿਉਰਿਟੀ ਲੈਣੀ ਨਾ ਪਵੇ। ਅੱਗੇ ਮੋਗੇ ਦੀ ਪੁਲਿਸ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਨਸ਼ਾ ਤਸਕਰੀ ਵਿੱਚ ਫਸੇ ਆਪਣੇ ਮੁਲਾਜ਼ਮਾਂ ਨੂੰ ਆਪੇ ਬਰੀ ਕਰ ਲਿਆ। ਬਿਲਕੁਲ, ਲੋਕ ਤਾਂ ਜਿਹੜੇ ਨੇ ਜੀ ਉਹ ਡੱਕੇ ਹੋਏ ਨੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਵੀ ਜੀ ਨਸ਼ਿਆਂ ਦੀ ਤਸਕਰੀ ਵਾਲੇ ਮਾਮਲੇ ਦੇ ਵਿੱਚ। ਉਹਨਾਂ ਦੀ ਰਿਹਾਈ ਕਿਹੜੇ ਤਰੀਕੇ ਦੇ ਨਾਲ ਹੋਊਗੀ ਉਹਨਾਂ ਨੂੰ ਕੌਣ ਪੁੱਛੂਗਾ, ਇਹ ਨਹੀਂ ਕੁਛ ਵੀ ਪਤਾ ਜੀ, ਕਿਉਂਕਿ ਬਹੁਤੇ ਜਿਹੜੇ ਨੇ ਜੀ ਉਹ ਇਸ ਕਰਕੇ ਵੀ ਡੱਕੇ ਹੋਏ ਨੇ ਕਿ ਤਰੱਕੀਆਂ ਲੈਣ ਦੇ ਵਾਸਤੇ ਹੀ ਜਿਹੜੇ ਉਹ ਡੱਕੇ ਜਾਂਦੇ ਨੇ। ਇੱਥੇ ਮੋਗੇ ਦੇ ਵਿੱਚ ਇੱਕ ਮਾਮਲਾ ਵਾਵਾ ਸਾਹਮਣੇ ਆਇਆ ਸੀਗਾ ਜੀ ਕਿ ਜਿਹੜੇ ਕੁਝ ਪੁਲਿਸ ਵਾਲੇ ਜਿਹੜੇ 2013 ਦੀ ਇਹ ਘਟਨਾ ਹੈ ਜੀ 6 ਤੇ 7 ਸਤੰਬਰ ਦੀ,
ਇਹਦੇ ਵਿੱਚ ਜਰਨੈਲ ਸਿੰਘ ਜਸਵੀਰ ਸਿੰਘ ਜਿਹੜਾ ਸੀਗਾ ਉਹਨੂੰ ਪੁਲਿਸ ਚੌਂਕੀ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਸੀਗਾ ਕਿਉਂਕਿ ਉਹਨਾਂ ਦੇ ਪੁਲਿਸ ਚੌਂਕੀ ਤੋਂ 168 ਕਿਲੋ ਚੂਰਾ ਪੋਸਟ, 66 ਬੋਤਲਾਂ ਸ਼ਰਾਬ ਦੀਆਂ ਤੇ 46,000 ਰੁਪਏ ਨਗਦੀ ਜਿਹੜੀ ਉਹ ਬਰਾਮਦ ਕੀਤੀ ਗਈ ਸੀ। ਇਹ ਆਪਣੀ ਦੁਕਾਨ ਜਿਹੜੀ ਹੈ ਜੀ ਉਹ ਖੋਲ ਕੇ ਬੈਠੇ ਸਨ ਚੌਂਕੀ ਦੇ ਵਿੱਚ, ਉੱਥੋਂ ਭੁੱਕੀ ਵੇਚਦੇ ਸੀਗੇ, ਉੱਥੋਂ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵੇਚਦੇ ਸੀਗੇ ਤੇ ਉਦੋਂ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ। ਹੁਣ ਪੁਲਿਸ ਨੇ ਕੀ ਕੀਤਾ ਜੀ, ਪੁਲਿਸ ਨੇ ਆਪੇ ਹੀ ਇਹਦੀ ਜਿਹੜੀ ਸੀ ਇਨਕੁਆਇਰੀ ਮਾਰਕ ਕੀਤੀ। ਇਨਕੁਆਇਰੀ ਮਾਰਕ ਕਰਕੇ ਇਹਨਾਂ ਸਾਰਿਆਂ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਕਲੀਨ ਚਿੱਟ ਹੀ ਨਹੀਂ ਦਿੱਤੀ, ਜਿਹੜੀ ਉਹ ਇਨਕੁਆਇਰੀ ਦੀ ਰਿਪੋਰਟ ਹੈ ਉਹ ਅਦਾਲਤ ਦੇ ਵਿੱਚ ਵੀ ਲਾ ਦਿੱਤੀ ਹੈ ਕਿ ਇਹ FIR ਜਿਹੜੀ ਹੈ ਰੱਦ ਕਰ ਦਿੱਤੀ ਜਾਵੇ ਕਿਉਂਕਿ ਇਹ ਗਲਤ ਤਰੀਕੇ ਦੇ ਨਾਲ FIR ਜਿਹੜੀ ਉਹ ਦਰਜ ਕੀਤੀ ਗਈ ਸੀਗੀ। ਜਿਹੜੇ ਵਿਅਕਤੀ ਕੋਈ ਫਸਦਾ ਉਹਨੂੰ ਤਾਂ ਜਿਹੜੀਆਂ ਜੀ ਇਹ ਇਨਕੁਆਇਰੀ ਦੇ ਵਾਸਤੇ ਦਰ-ਦਰ ਧੱਕੇ ਜਿਹੜੇ ਉਹ ਖਾਣੇ ਪੈਂਦੇ ਨੇ, ਪਰ ਕਿਉਂਕਿ ਇਹ ਮੁਲਾਜ਼ਮਾਂ ਦੇ ਉੱਤੇ ਸੀਗੀ, ਨਾ ਕੁਛ ਜਿਹੜੀਆਂ ਜੀ ਉਹ ਗ੍ਰਿਫਤਾਰੀਆਂ ਹੋਈਆਂ, ਨਾ ਕੋਈ ਇਹਦੇ ਵਿੱਚੋਂ ਜਿਹੜੀ ਫੜੋ ਫੜਾਈ ਹੋਈ। ਹੁਣ ਪੁਲਿਸ ਨੇ ਆਪ ਹੀ ਜਿਹੜਾ ਜੀ ਇਹ ਇਨਕੁਆਇਰੀ ਮਾਰਕ ਕੀਤੀ, ਆਪ ਹੀ ਕਲੀਨ ਚਿੱਟ ਦੇਤੀ, ਆਪ ਹੀ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਲਾਤਾ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ। ਜੀ 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 ਬਿਲਕੁਲ। ਤੇ ਅੱਗੇ ਆਪਾਂ ਜੀ ਕਿਸਾਨ ਤੇ ਮਜ਼ਦੂਰਾਂ ਦੀ ਗੱਲ ਕਰਦੇ ਹਾਂ। ਕਿਸਾਨ ਮਜ਼ਦੂਰਾਂ ਦੀ ਜਿਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਹੋਈ ਸੀਗੀ ਪਰ ਧੁਰੇ ਨਹੀਂ ਚੜੀ। ਐਕਚੁਅਲੀ ਜੀ ਇਹ ਜਿਹੜਾ ਮਾਮਲਾ ਹੈ ਕਾਫੀ ਪੰਜਾਬ ਦੇ ਵਿੱਚ ਭਖਦਾ ਜਾ ਰਿਹਾ ਹੈ, ਖਾਸ ਤੌਰ ਦੇ ਉੱਤੇ ਜਿਹੜੀਆਂ ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਇੱਕ ਬਿਆਨ ਵੀ ਆਇਆ ਸੀਗਾ ਮੁੱਖ ਮੰਤਰੀ ਹੋਰਾਂ ਦਾ ਕਿ ਜਿਹੜੇ ਐਜੀਟੇਸ਼ਨ ਕਰਦੇ ਨੇ ਲੋਕ, ਜਿਹੜੇ ਮੁਜ਼ਾਹਰੇ ਕਰਦੇ ਨੇ, ਉਹਨਾਂ ਦੇ ਵਾਸਤੇ ਇੱਕ ਵੱਖਰੀ ਜੇਲ੍ਹ ਜਿਹੜੀ ਹੈ ਜੀ ਉਹ ਬਣਾਈ ਜਾਊਗੀ। ਭਾਵ ਕਿ ਜਿਹੜੇ ਇਹ ਹਰ ਪੱਖੋਂ ਜਿਹੜੇ ਐਜੀਟੇਸ਼ਨ ਕਰਨ ਵਾਲੇ ਨੇ ਉਹਨਾਂ ਦੇ ਹੱਕ ਜਿਹੜੇ ਉਹ ਖੋਹਣ ਦੇ ਯਤਨ ਉਹ ਕੀਤੇ ਜਾ ਰਹੇ ਨੇ। ਜਿਹੜੀਆਂ 12 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪਿਛਲੇ ਕਾਫੀ ਜਿਹੜੇ ਲੰਮੇ ਸਮੇਂ ਤੋਂ ਇੱਥੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਜਲਸੇ ਮੁਜ਼ਾਹਰੇ ਆਪਣੇ ਜਿਹੜੇ ਨੇ ਜੀ ਉਹ ਕਰ ਰਹੇ ਨੇ। ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਮੁੱਖ ਮੰਤਰੀ ਦੇ ਨਾਲ ਕਰਵਾਈ ਗਈ ਸੀ ਤਾਂ ਕਿ ਇਹ ਜਿਹੜੀ ਐਜੀਟੇਸ਼ਨ ਹੈ ਉਹਨੂੰ ਖਤਮ ਕੀਤਾ ਜਾ ਸਕੇ। ਜਿਹੜੇ ਕਿਸਾਨ ਤੇ ਮਜ਼ਦੂਰ ਨੇ ਉਹਨਾਂ ਨੇ ਜਿਹੜਾ ਮੰਗਾਂ ਰੱਖੀਆਂ ਸਨ ਉਹਨਾਂ ਦੇ ਉੱਤੇ ਕੋਈ ਵੀ ਜਿਹੜੀ ਹੈ ਜੀ ਹਾਮੀ ਨਹੀਂ ਭਰੀ। ਮੁੱਖ ਮੰਤਰੀ ਹੋਰਾਂ ਨੇ ਇਹ ਕਹਿ ਦਿੱਤਾ ਜੀ ਕਿ ਜਿਹੜਾ ਕਾਲਾ ਕਾਨੂੰਨ ਹੈ ਉਹਨੂੰ ਰੱਦ ਕਰਨਾ ਤੇ ਕਿਸਾਨਾਂ ਦੇ ਖਿਲਾਫ ਜਿਹੜੇ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਨੇ ਉਹਦੇ ਪ੍ਰਤੀ ਤਾਂ ਉਹ ਕਹਿੰਦੇ ਜੀ ਉਹਨਾਂ ਦੇ ਹੱਥ ਬੰਨੇ ਹੋਏ ਨੇ, ਉਹ ਕਰ ਕੁਛ ਨਹੀਂ ਸਕਦੇ। ਨਾ ਜਿਹੜੇ ਜੀ ਕਰਜ਼ਾ ਜਿਹੜਾ ਚੜਿਆ ਹੋਇਆ ਜੀ ਉਸ ਮਾਮਲੇ ਦੇ ਉੱਤੇ ਕੁਝ ਜਿਹੜਾ ਉਹ ਕਰ ਸਕਦੇ ਨੇ, ਨਾ ਕਾਲੇ ਕਾਨੂੰਨ ਦੇ ਉੱਤੇ ਜਿਹੜਾ ਜੀ ਉਹ ਕਰ ਸਕਦੇ ਨੇ। ਜੇ ਕਰ ਹੀ ਨਹੀਂ ਸਕਦੇ ਫਿਰ ਇਹ ਮੀਟਿੰਗ ਕਰਵਾਉਣ ਵਾਲੇ ਜਿਹੜੇ ਨੇ ਜੀ ਉਹਨਾਂ ਦੇ ਵਾਸਤੇ ਸਵਾਲ ਇਹ ਰਹਿੰਦਾ ਕਿ ਉਹ ਲੈ ਕੇ ਕਿਹੜੀ ਵਜ੍ਹਾ ਕਰਕੇ ਗਏ ਸੀ। ਜੇ ਮੁੱਖ ਮੰਤਰੀ ਦੇ ਹੱਥ ਵੱਸ ਹੀ ਕੁਛ ਨਹੀਂ ਹੈਗਾ, ਉਹ ਮੰਗਾਂ ਜਿਹੜੀਆਂ ਇਹਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਨਹੀਂ ਮੰਨ ਸਕਦਾ ਜੀ, ਤੇ ਫਿਰ ਜਿਹੜਾ ਜੀ ਉਹ ਸੰਘਰਸ਼ ਹੀ ਕਰਨਗੇ। ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾ ਸਕਦੇ ਨੇ। ਪਹਿਲਾਂ ਦਾਅਵਾ ਕੀਤਾ ਜਾਂਦਾ ਹੁੰਦਾ ਸੀ ਮਜ਼ਬੂਤ ਮੁੱਖ ਮੰਤਰੀ, ਮੇਰਾ ਖਿਆਲ ਸਪੈਲਿੰਗਾਂ ਦੀ ਥੋੜੀ ਜਿਹੀ ਹੇਰ ਫੇਰ ਹੋ ਗਈ ਜੀ, ਮਜਬੂਰ ਮੁੱਖ ਮੰਤਰੀ ਹੋ ਸਕਦਾ ਹੈ ਜੀ। ਤੇ ਜੀ ਅੱਗੇ ਗੱਲ ਕਰਦੇ ਹਾਂ ਅਵਾਰਾ ਗਈਆਂ ਦੀ ਕਿ ਇਹਨਾਂ ਨੇ ਕਾਫੀ ਤੰਗ ਕੀਤਾ ਹੋਇਆ ਆ ਪੰਜਾਬ ਦੇ ਲੋਕਾਂ ਨੂੰ, ਤੇ ਇਹਨਾਂ ਦਾ ਬੋਝ ਅਜੇ ਵੀ ਪੰਜਾਬੀਆਂ ਨੂੰ ਹੀ ਝੱਲਣਾ ਪਊਗਾ। ਬਿਲਕੁਲ ਜੀ, ਥਾਂ ਥਾਂ ਦੇ ਉੱਤੇ ਹਾਦਸਿਆਂ ਨੂੰ ਜਿਹੜਾ ਜੀ ਉਹ ਸੱਦਾ ਦਿੰਦੇ ਨੇ ਇਹ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ। ਇਸ ਤੋਂ ਇਲਾਵਾ ਜਿਹੜੀ ਫਸਲ ਹੈ ਜੀ ਉਹਦਾ ਬਹੁਤ ਵੱਡਾ ਉਜਾੜਾ ਹੁੰਦਾ। ਜਿਹੜਾ ਛੋਟਾ ਕਿਸਾਨ ਆ ਉਹ ਵਿਚਾਰਾ ਤਾਰ ਵੀ ਲੈ ਕੇ ਨਹੀਂ ਲਾ ਸਕਦਾ। ਕੁਛ ਇੱਕ ਨੇ ਤਾਰ ਲਾਈ ਆ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਹਾਦਸਾ ਕੁਝ ਦਿਨ ਪਹਿਲਾਂ ਵਾਪਰਿਆ ਸੀਗਾ। ਉਹ ਥੋੜੇ ਘੰਟੇ ਸੌਣ ਦੇ ਵਾਸਤੇ ਕਿਸਾਨ ਕੀ ਕਰਦਾ ਸੀਗਾ ਜੀ, ਉਹ ਕਰੰਟ ਛੱਡ ਦਿੰਦਾ ਸੀਗਾ ਉਹਦੇ ਵਿੱਚ ਤਾਰ ਦੇ। ਉਹ ਆਪ ਹੀ ਵਿਚਾਰਾ ਜਿਹੜਾ ਸੀਗਾ ਉਹ ਤਾਰ ਨੂੰ ਲੱਗ ਕੇ ਇਸ ਦੁਨੀਆ ਤੋਂ ਤੁਰ ਗਿਆ ਜੀ। ਹੁਣ ਅਵਾਰਾ ਪਸ਼ੂ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਕੀਤਾ ਕੀ ਜਾਵੇ, ਪਰ ਬਜਾਏ ਇਹਦੇ ਕਿ ਕੁਛ ਜਿਹੜੀਆਂ ਪਾਲਿਸੀਜ਼ ਲਿਆਂਦੀਆਂ ਜਾਣ। ਪਾਲਿਸੀਜ਼ ਕਿਹੋ ਜਿਹੀਆਂ ਲਿਆਂਦੀਆਂ ਜਾ ਰਹੀਆਂ ਨੇ ਜੀ, ਉਹ ਜਿਹੜੇ ਲੋਕ ਨੇ ਪੰਜਾਬ ਦੇ ਉਹਨਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਜੀ। ਜਿਹੜੀਆਂ ਪੰਜਾਬ ਦੇ ਵਿੱਚ ਗਊਸ਼ਾਲਾਵਾਂ ਨੇ ਉਹਨਾਂ ਨੂੰ ਟੈਕਸਾਂ ਤੋਂ ਛੋਟ ਦੇ ਦਿੱਤੀ ਗਈ ਹੈ ਜੀ। ਸਰਕਾਰੀ ਖਜ਼ਾਨੇ ਨੂੰ ਇਹਦੇ ਨਾਲ 16 ਕਰੋੜ ਰੁਪਏ ਸਾਲਾਨਾ ਜਿਹੜਾ ਜੀ ਬੋਝ ਪੈ ਗਿਆ। ਸਰਕਾਰੀ ਖਜ਼ਾਨੇ ਨੂੰ ਕਾਹਦਾ ਪਿਆ ਜੀ, ਉਹ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਇਹ ਬੋਝ ਪੈ ਗਿਆ। ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਹੈ ਜੀ ਉਹ ਇਹ ਆ ਕਿ ਇਹ ਜਿਹੜਾ ਇੱਕ ਗਾਂ ਦਾ ਸੈਸ ਹੈ, ਗਊ ਸੈਸ ਜਿਹਨੂੰ ਕਿਹਾ ਗਿਆ ਜੀ, ਉਹ ਪੈਸਾ ਜਿਹੜਾ ਜੀ ਉਹ ਇਕੱਠਾ ਕੀਤਾ ਜਾ ਰਿਹਾ ਔਰ ਆਮ ਲੋਕਾਂ ਤੋਂ 50 ਕਰੋੜ ਰੁਪਈਆ ਸਾਲਾਨਾ ਜਿਹੜਾ ਜੀ ਉਹ ਉਗਰਾਇਆ ਜਾਊਗਾ।
16 ਕਰੋੜ ਰੁਪਏ ਦੀ ਛੋਟ ਗਊਸ਼ਾਲਾਵਾਂ ਨੂੰ ਦੇਤੀ। ਗਊ ਸੈਸ ਜਿਹੜਾ ਜੀ ਉਹ ਲਾ ਕੇ 50 ਕਰੋੜ ਰੁਪਈਆ ਜਿਹੜਾ ਉਹ ਲੋਕਾਂ ਦੇ ਸਿਰ ਦੇ ਉੱਤੇ ਨਵਾਂ ਜਿਹੜਾ ਜੀ ਉਹ ਬੋਝ ਪਾ ਦਿੱਤਾ ਜੀ। ਪੰਜਾਬ ਨੇ ਜਿਹੜੀਆਂ ਗਊਸ਼ਾਲਾਵਾਂ ਨੇ ਉਹਨਾਂ ਨੂੰ 3 ਲੱਖ ਰੁਪਈਏ ਵੈਟ ਤੋਂ ਜਿਹੜੀ ਆ ਜੀ ਇਹ ਛੋਟ ਦਿੱਤੀ ਆ। ਜਿਹੜੀ ਹਰ ਗਊਸ਼ਾਲਾ ਜੀ ਉਹਦੇ ਵਿੱਚ ਜੋ ਵੀ ਕੁਝ ਉਹ ਖਰੀਦਦੇ ਨੇ ਉਹਦਾ ਜਿਹੜਾ ਵੈਟ ਦਾ ਪੈਸਾ ਹੈ ਉਹ ਵਾਪਸ ਲੈ ਸਕਦੇ ਨੇ। ਇਹਦਾ ਮਤਲਬ ਸਿੱਧਾ ਇਹ ਹੈ ਜੀ ਕਿ ਇੱਕ ਹੋਰ ਚੋਰ ਮੋਰੀ ਜਿਹੜੀ ਹੈ ਜੀ ਉਹ ਖੋਲ ਦਿੱਤੀ ਗਈ ਹੈ। ਗਊਸ਼ਾਲਾਵਾਂ ਵਾਲੇ ਜਿਹੜੇ ਨੇ ਜੀ ਹੁਣ ਰਸੀਦਾਂ ਬਣਾਉਣਗੇ ਤੇ ਰਸੀਦਾਂ ਦੇ ਰੂਪ ਦੇ ਵਿੱਚ ਜਿਹੜੇ ਵੈਟ ਹੈ ਉਹ ਸਰਕਾਰ ਤੋਂ ਵਾਪਸ ਲੈਣਗੇ। ਸਰਕਾਰ ਨੇ ਕਿਹੜਾ ਪੱਲਿਓਂ ਦੇਣਾ ਜੀ, ਉਹ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਹੈ ਜੀ ਇੱਕ ਪੁਰਾਣੀ ਬੋਲੀ ਬੋਲਦੇ ਹੁੰਦੇ ਸੀ ਬੱਚੇ ਛੋਟੇ, ਅੱਜ ਕੱਲ੍ਹ ਤਾਂ ਉਹ ਮੁੱਕਦੀ ਜਾ ਰਹੀ ਹੈ, ਪਰ ਉਹ ਸ਼ਾਇਦ ਪੰਜਾਬ ਦੇ ਉੱਤੇ ਕਾਫੀ ਜਿਹੜੀ ਹੈ ਜੀ ਉਹ ਢੁਕਵੀਂ ਹੈ। ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਬਿਲਕੁਲ ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਇਹ ਛੋਟ ਦੀ ਗੱਲ ਕੀਤੀ ਆ, ਪਹਿਲਾਂ ਕਿਸਾਨਾਂ ਦੀ ਗੱਲ ਕੀਤੀ ਸੀ, ਅੰਨਦਾਤੇ ਨੂੰ ਕੋਈ ਛੋਟ ਨਹੀਂ ਪਰ ਗਊਸ਼ਾਲਾ ਨੂੰ ਛੋਟ ਹੈਗੀ ਆ। ਤੇ ਅੱਗੇ ਆਪਾਂ ਸਸਤੇ ਫੋਨ ਦੀ ਗੱਲ ਵੀ ਕੀਤੀ ਸੀਗੀ ਕਿ ਸਸਤਾ ਫੋਨ ਆ ਤੇ ਲੋਕ ਬਿਲਕੁਲ ਅੱਖਾਂ ਟੱਟ ਦੇਖ ਰਹੇ ਕਿ 250 ਰੁਪਏ ਦਾ ਕਿਹੜਾ ਫੋਨ ਆ, ਪਰ ਉਸ ਦੀ ਜਿਹੜੀ ਵੈਬਸਾਈਟ ਉਹ ਪਹਿਲੇ ਦਿਨ ਹੀ ਕ੍ਰੈਸ਼ ਹੋ ਗਈ ਜੀ। ਇਹ ਆਪਣੇ ਆਪ ਦੇ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਜਦੋਂ ਸਸਤੀ ਚੀਜ਼ ਆਉਂਦੀ ਆ ਉਹਦਾ ਰੌਲਾ ਬਹੁਤ ਪੈ ਜਾਂਦਾ। ਉਹਦੀ ਮਿਸਾਲ ਜਿਹੜੀ ਇੱਕ ਸਸਤੀ ਕਾਰ ਵਾਲੀ ਵੀ ਦਿੱਤੀ ਸੀ ਕਿ ਅੱਜ ਉਹ ਕਾਰ ਜਿਹੜੀ ਹੈ ਕਿੰਨੇ ਕੁ ਲੋਕਾਂ ਦੀ ਕਿਤੇ ਪਸੰਦ ਜਿਹੜੀ ਹੈ ਉਹ ਬਣੀ ਹੋਈ ਆ। ਇਸੇ ਕਿਸਮ ਦਾ ਇਹ ਜਿਹੜਾ 251 ਰੁਪਈਏ ਦਾ ਜਿਹੜਾ ਫੋਨ ਸੀਗਾ ਜੀ ਉਹਦੇ ਵਾਸਤੇ ਲੋਕ ਜਿਹੜੇ ਸੀ ਉਹ ਭੱਜ ਪਏ। ਜਿਹੜੀ ਕੰਪਨੀ ਹੈ ਜਿਹਨੇ ਇਹ ਬਣਾਇਆ ਜੀ ਫਰੀडम 251, ਉਹਨੇ ਇਹ ਗੱਲ ਕਹੀ ਹੈ ਜੀ ਕਿ ਹਰ ਸੈਕਿੰਡ ਦੇ ਉੱਤੇ 6 ਲੱਖ ਹਿੱਟ ਜਿਹੜੇ ਸੀਗੇ ਉਹ ਵੱਜ ਰਹੇ ਸੀਗੇ ਉਹਨਾਂ ਦੀ ਸਾਈਟ ਦੇ ਉੱਤੇ ਬੁਕਿੰਗ ਦੇ ਵਾਸਤੇ, ਤੇ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਜੀ ਉਹ ਕ੍ਰੈਸ਼ ਹੋ ਗਈ। ਔਰ ਉਹਨਾਂ ਨੇ ਇਹ ਕਿਹਾ ਕਿ ਓਵਰਲੋਡ ਹੋ ਗਈ ਹੈ ਜਿਹੜੀ ਬੁਕਿੰਗ ਹੈ, ਇਸ ਕਰਕੇ ਹੁਣ ਅਗਲੇ ਕੁਝ ਦਿਨਾਂ ਦੇ ਵਾਸਤੇ ਜਿਹੜੀ ਹੈ ਜੀ ਇਹ ਬੁਕਿੰਗ ਰੋਕ ਦਿੱਤੀ ਗਈ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਛੇਤੀ ਇਹ ਵੈਬਸਾਈਟ ਜਿਹੜੀ ਹੈ ਉਹ ਠੀਕ ਕੀਤੀ ਜਾਊਗੀ ਤੇ ਠੀਕ ਕਰਕੇ ਮੁੜ ਕੇ ਜਿਹੜੀ ਹੈ ਜੀ ਬੁਕਿੰਗ ਸਟਾਰਟ ਹੋਊਗੀ, ਜਿਹਦੇ ਤੋਂ ਫੋਨ ਵੇਚਣਾ ਜਿਹੜਾ ਨਾ ਜੀ ਉਹੀ ਹੈ ਜਿਹੜਾ ਜੀ ਉਹ ਕ੍ਰੈਸ਼ ਹੋ ਗਈ। ਉਹਨੂੰ ਅਜੇ ਠੀਕ ਕੀਤਾ ਜਾ ਰਿਹਾ। ਜਦੋਂ ਫੋਨ ਆਊਗਾ ਉਹ ਤਾਂ ਉਦੋਂ ਬਾਅਦ 'ਚ ਹੀ ਪਤਾ ਲੱਗੂਗਾ ਜੀ ਕਿ ਕਿਸ ਤਰ੍ਹਾਂ ਦਾ ਜਿਹੜਾ ਜੀ ਉਹ ਚੱਲਦਾ ਤੇ ਕੀ ਕੁਛ ਹੈ। ਪਰ ਇੰਨਾ ਜ਼ਰੂਰ ਹੈ ਜੀ ਇਹ ਭੇਡ ਚਾਲ ਹੈ ਜਾਂ ਤੁਸੀਂ ਇਹ ਕਹਿ ਲਓ ਕਿ ਇੱਕ ਨਵਾਂ ਸ਼ੋਸ਼ਾ ਹੈ ਜਿਹੜਾ ਇੱਥੇ ਬਹੁਤ ਚੱਲਦਾ। ਇੱਦਾਂ ਦੀ ਚੀਜ਼ ਜਿਹੜੀ ਸਸਤੀ ਹੈ ਉਹ ਕੱਢੋ ਤੇ ਮੁੜ ਕੇ ਰਤਨ ਟਾਟਾ ਜੀ ਨੇ ਵੀ ਇੱਕ ਗੱਲ ਜਿਹੜੀ ਕੀਤੀ ਸੀ ਕਿ ਮੇਰੀ ਸਭ ਤੋਂ ਵੱਡੀ ਗਲਤੀ ਇਹ ਸੀਗੀ ਕਿ ਮੈਂ ਸਸਤਾ ਕਹਿ ਕੇ ਜਿਹੜਾ ਸੀ ਪ੍ਰਚਾਰਿਆ, ਇਸ ਕਰਕੇ ਉਹ ਗੱਲ ਸਿਰੇ ਹੀ ਨਹੀਂ ਚੜੀ। ਪਰ ਇਹ ਹੁਣ ਨਵੀਂ ਚੀਜ਼ ਜਿਹੜੀ ਹੈ ਜੀ ਜਿਹਨੂੰ ਬਹੁਤ ਵੱਡਾ ਮੇਕ ਇਨ ਇੰਡੀਆ ਦੇ ਰੂਪ ਦੇ ਵਿੱਚ ਜਿਹੜਾ ਉਹ ਕਿਹਾ ਜਾ ਰਿਹਾ, ਅਜੇ ਯੂਜ਼ ਹੋ ਲੈਂਦੇ ਹੋ ਜੀ। ਉਸ ਤੋਂ ਬਾਅਦ ਤੁਸੀਂ ਵੱਖੋ ਵੱਖਰੀਆਂ ਰੰਗ ਬਿਰੰਗੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪੜ੍ਹ ਲੈਣਾ ਜੀ ਕੀ ਕੁਛ ਲੋਕੀ ਕਹਿਣ ਲੱਗੇ। ਬਿਲਕੁਲ ਜੀ, ਪਤਾ ਲੱਗੂਗਾ ਮੇਕ ਇਨ ਇੰਡੀਆ ਜਾਂ ਮੇਕ ਇਨ ਕਿਹੜੀ ਕੰਟਰੀ ਦਾ ਆ ਜਿੱਥੋਂ ਧੜ ਆਉਣੇ ਨੇ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਛੇੜਨ ਵਾਂਗ ਓਬਾਮਾ ਜੀ ਕੱਲ ਕਹਿੰਦੇ ਰਾਸ਼ਟਰਪਤੀ ਦੀ ਚੋਣ ਗੰਭੀਰ ਹੈ ਜੀ। ਛੇੜਨ ਵਾਂਗ ਓਬਾਮਾ ਜੀ ਕੱਲ ਕਹਿੰਦੇ ਰਾਸ਼ਟਰਪਤੀ ਦੀ ਚੋਣ ਗੰਭੀਰ ਹੈ ਜੀ। ਜਿਹਨੇ ਮੁਲਕ ਦੀ ਕੱਲ ਕਮਾਨ ਕਰਨੀ ਉਹਨੂੰ ਸੋਚ ਦੀ ਚਾਹੀਦੀ ਧੀਰ ਹੈ ਜੀ। ਹੁੰਦਾ ਵੱਧ ਜਾਂ ਘੱਟ ਨਹੀਂ ਬੋਲਣਾ ਜੀ, ਕਾਫੀ ਤੋਲਵੀਂ ਹੁੰਦੀ ਤਕਰੀਰ ਹੈ ਜੀ। ਗਲਤੀ ਜ਼ਰਾ ਜਦ ਉਸ ਤੋਂ ਕਿਤੇ ਹੁੰਦੀ ਦੇਸ਼ ਦੀ ਦਾਗੀ ਤਸਵੀਰ ਹੈ ਜੀ। ਜਿਹੜਾ ਜੰਪ ਟਰੰਪ ਹੁਣ ਲਾਉਣ ਤੁਰਿਆ ਸੁਪਨਾ ਉਸ ਦਾ ਸਿਰੇ ਨਹੀਂ ਚੜ੍ਹਨ ਵਾਲਾ। ਜਿਹੜਾ ਜੰਪ ਟਰੰਪ ਹੁਣ ਲਾਉਣ ਤੁਰਿਆ ਸੁਪਨਾ ਉਸ ਦਾ ਸਿਰੇ ਨਹੀਂ ਚੜ੍ਹਨ ਵਾਲਾ। ਲੜੀ ਭਾਸ਼ਣਾਂ ਦੀ ਉਹਨੇ ਬੜੀ ਲਾ ਲਈ, ਵਾਈਟ ਹਾਊਸ ਦੇ ਵਿੱਚ ਨਹੀਂ ਵੜਨ ਵਾਲਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਰ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਸ਼ਾਮ ਨੂੰ ਹੁੰਦੇ ਨੇ ਤਾਂ ਸਵੇਰ ਨੂੰ ਹੁੰਦੇ ਨੇ ਮੈਂਟੂ ਗੁਰਸਰੀਆ ਜੀ ਸਵੇਰ ਨੂੰ 9:30 ਵਜੇ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।